ਬਾਬਾ ਜੀ ਮੈਂ ਤਾਂ ਤੁਹਾਡਾ। ਅੱਛਾ, ਤੁਸੀਂ ਸਾਡੇ ਬਾਬਾ ਜੀ। ਅੱਛਾ, ਆਪਣੇ ਜੇ ਆਪਾਂ ਦੇਖੀਏ ਪਿੰਡ ਦੇ ਵਿੱਚ ਇਸ ਵੇਲੇ ਤੁਹਾਡੀ ਉਮਰ ਤਕਰੀਬਨ ਕਿੰਨੀ ਕੁ ਹੋਊਗੀ? ਮੇਰੀ 96 ਹੋ ਗਈ। 96 ਸਾਲ? ਹਾਂ, 6 ਦਾ 11ਵਾਂ ਮੇਰਾ ਹੈ। 6 ਦਾ 11ਵਾਂ। ਅੱਛਾ ਉਹ ਤਾਂ 62 ਦਾ ਅੱਛਾ ਵਿਕਰਮੀ 62 ਦਾ 11ਵਾਂ, 62 ਦਾ 96 ਬਣਦਾ। ਅੱਛਾ। ਹਾਂ, ਤੇ ਹੋਰ ਕੌਣ ਹੈ ਇਸ ਉਮਰ ਚ ਤੁਹਾਡੇ? ਮੇਰੇ ਨਾਲ 2 ਸਾਲ ਛੋਟਾ ਹੈਗਾ ਨਰਿੰਦਰ ਤੋਂ ਅੰਨੇ ਚੁੰਨੇ ਦਾ। ਅੰਨਿਆ ਚੁੰਨੇ ਦਾ? ਆਹੋ, ਚੱਲ ਮੁੰਡਾ ਹੈਗੇ ਆ ਉਹ? ਅੱਗੇ ਤਾਂ ਸੀਗਾ ਮੇਰੇ ਹੁੰਦੇ ਸੀ। ਅੱਛਾ ਅੱਛਾ ਉਹਦੇ ਵੀ ਦਿਮਾਗ 'ਚ ਫਰਕ ਪੈ ਗਿਆ ਸੀ ਕੋਲ, ਅੱਛਾ ਤਾਂ ਪਤਾ ਨਹੀਂ ਉਹ ਰਾਜੀ ਹੋਇਆ ਕਿ ਨਹੀਂ, ਪਰ ਉਹਦਾ ਹੈਗਾ। ਮੈਂ 1-2 ਵਾਰ ਪਤਾ ਮੰਗਾਇਆ ਉਹਦਾ। ਅੱਛਾ ਅੱਛਾ ਅੱਛਾ। ਇਹ ਦੱਸੋ, ਜਿੱਦਾਂ ਆਪਣੇ ਪਿੰਡ ਵਿੱਚ ਹੁਣ ਜਿੱਦਾਂ ਤਰੱਕੀ ਹੋਈ ਆ, ਤੁਸੀਂ ਤਾਂ ਹੁਣ ਬਹੁਤ ਜਾਣਦੇ ਆ ਵੀ ਸਾਡੇ ਪਿੰਡ ਨੇ ਕਿੰਨੀ ਤਰੱਕੀ ਕੀਤੀ। ਬਹੁਤ ਜ਼ਿਆਦਾ ਤਰੱਕੀ ਹੋਈ ਦੇ ਹੁਣ ਤੱਕ। ਇਹ ਤਾਂ ਜ਼ਮੀਨ ਸਾਰੀ ਲੋਕਾਂ ਨੇ ਲੈ ਲਈ, ਅੱਛਾ ਬਾਜ਼ਾਰ ਬਣ ਗਿਆ ਸਾਰਾ। ਅੱਛਾ। ਇਹ ਹੁਣ ਜਿਹੜੇ ਤੁਹਾਡੇ ਕੋਠੇ ਵੀ ਹੈ ਨਾ ਸੜਕੇ ਵਾਲੇ, ਹਾਂਜੀ। ਇਹ ਸਾਡੇ ਦੇਖਣ ਦੇ ਤੌੜੇ ਪਏ ਹੁੰਦੇ ਸੀ। ਅੱਛਾ ਜੀ। ਇੱਕ ਉਹ ਅਛਰ ਸਿੰਘ ਦਾ ਬਾੜਾ ਜਿਹਾ ਹੁੰਦਾ ਹੈ ਉੱਥੇ। ਅਛਰ ਸਿੰਘ ਦਾ ਬਾੜਾ ਹੁੰਦਾ ਸੀ। ਅਛਰ ਸਿੰਘ ਦੇ ਨਿਆਰਿਆਂ ਚ ਆਪਣਾ ਜਿਹੜਾ ਭਾਈ ਅਛਰ ਸਿੰਘ। ਆਹੋ। ਅੱਛਾ ਅੱਛਾ। ਦੇਖਿਆ ਤਾਂ? ਹਾਂ, ਮੈਂ ਭਾਈ ਅਛਰ ਸਿੰਘ। ਉਹਦਾ ਹੀ ਬਾੜਾ ਹੁੰਦਾ ਸੀ। ਹਾਂ। ਜਾਂ ਕਿ ਨਿਆਰੀਆਂ ਦੀ ਹਵੇਲੀ, ਇਹ ਜਿਹੜੇ ਬੈਂਕ ਵਾਲ ਦਾ ਪਾਸਾ, ਇਹ ਸਾਰੇ ਤੌੜੇ ਹੁੰਦੇ ਸੀ। ਅੱਛਾ ਅੱਛਾ। ਨਿਮਾਣ ਦਾ ਸਾਰੇ, ਕੋਈ ਮਕਾਨ ਨਹੀਂ ਇੱਥੇ। ਅੱਛਾ। ਹਾਂ। ਤੇ ਬਾਕੀ ਪਿੰਡ ਵਿੱਚ ਆਪਣੇ ਜਿੱਦਾਂ ਦੇਖਿਆ ਜਾਵੇ ਪੱਕਿਆਂ ਮਕਾਨਾਂ 'ਚ, ਤੇ ਸਾਡਾ ਹੀ ਮਕਾਨ ਪਹਿਲਾਂ ਪੱਕਾ ਪਿਆ ਸੀ ਨਾ। ਤੁਹਾਡਾ ਪੱਕਿਆਂ ਨੇ ਸੌਂ ਸਕਦੇ ਸੀ। ਨਾ ਹੀ ਪੱਕਿਆਂ ਵਾਲਾ ਤਾਂ ਪਿਆ ਹੈ। ਆਹੋ। ਅੱਛਾ। ਤੇ ਆਪਣੇ ਪਿੰਡ ਵਿੱਚ ਹੋਰ ਜਿਹੜੀ ਹੈਗੀ ਆ ਨਾ, ਜਿੱਦਾਂ ਹੈਗੇ ਆ ਪੋਲੀਟਿਕਸ ਜਿਹੜੀ ਆ, ਉਹ ਵੀ ਕਾਫੀ ਪ੍ਰਧਾਨ ਰਹੀ ਆ। ਕਾਂਗਰਸੀ ਵੀ ਰਹੇ ਆ, ਅਕਾਲੀ ਵੀ ਰਹੇ ਆ। ਹਾਂ। ਤੇ ਇਹਦੇ ਵਿੱਚ ਤੁਸੀਂ ਵੀ ਕਦੀ ਭਾਗ ਲਿਆ ਸੀ? ਮੈਂ ਅਕਾਲੀਆਂ ਨਹੀਂ ਲਿਆ, ਕਾਂਗਰਸ ਚ ਲਿਆ, ਅਕਾਲੀਆਂ ਦੇ ਖਿਲਾਫ। ਅੱਛਾ। ਦਰਬਾਰਾ ਸਿੰਘ ਪਾਰਟੀ ਬਣਾ ਕੇ ਕੇਰ ਸੁਣ ਦੇ ਖਿਲਾਫ ਵੋਟਾਂ ਪਾਉਂਦੇ ਰਹੇ। ਅੱਛਾ। ਕਈ ਇਲੈਕਸ਼ਨ ਏਦਾਂ ਨਹੀਂ ਵੀ ਹੁਣ। ਅੱਛਾ ਅੱਛਾ। ਫਿਰ ਉਹ ਮਰ ਗਏ ਸਾਡੇ ਲੀਡਰ। ਅੱਛਾ। ਦਰਬਾਰਾ ਸਿੰਘ ਮਰ ਗਿਆ ਸਾਰੇ। ਤਾਂ ਫਿਰ ਉਦੋਂ ਸੀਗਾ ਭਾਗ ਸਫਰ, ਉਹਨੂੰ ਪਾਉਂਦਾ ਰਿਹਾ ਕਾਂਗਰਸ ਵਿੱਚ। ਅੱਛਾ। ਤਾਂ ਫਿਰ ਉਹ ਮਰ ਗਿਆ, ਤਾਂ ਫਿਰ ਅਕਾਲੀਆਂ ਨੇ ਪਾ ਦੇ। ਅੱਛਾ। ਹੁਣ ਸਾਡੇ ਪ੍ਰਧਾਨ ਕੁਲਦੀਪ ਸਿੰਘ ਬਟਾਲਾ ਕਾਲਜ ਦਾ, ਉਹ ਅਕਾਲੀ ਟਿਕਟ ਤੇ ਖੜਾ ਹੁੰਦਾ ਤਾਂ ਉਹਨੂੰ ਹੀ ਪਾਈ ਦੀਆਂ ਵੋਟਾਂ। ਹਾਂ। ਅੱਛਾ, ਜਿਹੜਾ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਆ, ਤੁਸੀਂ ਤਾਂ ਖੈਰ ਇਹ ਦੇਖਿਆ ਬਚਪਨ ਤੋਂ ਹੀ, ਜਦੋਂ ਅਸੀਂ ਵੀ ਛੋਟੇ ਸੀਗੇ, ਤੇ ਆਪਣੇ ਇੱਕ ਸ਼ਿਵਦਵਾਲਾ ਵੀ ਹੁੰਦਾ ਸੀ। ਉਹਨੇ ਸ਼ਿਵਦਵਾਲਾ ਸੀਗਾ। ਹਾਂ। ਇਹ ਮੰਦਿਰ ਛੋਟਾ ਬਹੁਤ ਹੁੰਦਾ ਸੀ। ਇਹ ਤਾਂ ਫਿਰ ਸਾਨੂੰ ਤਾਂ ਮੈਨੂੰ ਨਹੀਂ ਚੇਤਾ। ਫਿਰ ਢਾਹ ਕੇ ਸ਼੍ਰੋਮਣੀ ਕਮੇਟੀ ਨੇ ਬਣਾਇਆ, ਪਰ ਸ਼੍ਰੋਮਣੀ ਕਮੇਟੀ ਨੇ ਕੁਛ ਪੈਸਾ ਪੂਸਾ ਨਹੀਂ ਲਾਇਆ, ਸਭ ਲੋਕਾਂ ਦੀ ਮਿਹਰਬਾਨੀ ਨਾਲ ਬਣਿਆ। ਮਿਹਨਤ ਵੀ ਲੋਕਾਂ ਨੇ ਕੀਤੀ। ਜੋ ਇੱਟ ਵੱਟਾ ਪੁਰਾਣਾ ਸੀ, ਸਭ ਬੁੜੀਆਂ ਨੂੰ ਤੜ ਕੇ ਜਾਣਾ ਨਾ, ਉਹ ਰੋਡ ਹੀ ਉਹਦੇ ਬਣਾ ਤੇ, ਜਿੰਨੀ ਬਿਲਡਿੰਗਾਂ ਸੀ ਸਾਰਿਆਂ ਦੇ, ਉਹ ਫਿਰ ਨਹੀਂ ਇੰਨੀ ਚੌੜੀ ਸੀ ਨਾ, ਕੋਈ 6-7 ਫੁੱਟ ਨਹੀਂ ਚੌੜੀ ਹੈ ਮਹਾਰਾਜੇ ਜੀ ਜਿੱਥੇ ਮੰਦਿਰ ਦੀ ਰੱਖੀ ਹੈ। 9 ਫੁੱਟ 9 ਇੱਟਾਂ ਦੇ ਥੱਲੇ ਨੀਂਹ ਧਰੀ ਹੈ। ਅੱਛਾ। ਹਾਂ। ਪਹਿਲਾਂ ਬਜਰੀ ਗੁਰਦੁਆਰਾ ਹੈ ਜਿਹੜਾ ਹੁਣ ਦਾ ਗੁਰਦੁਆਰਾ ਹੁੰਦਾ, ਪਹਿਲਾਂ ਬਜਰੀ ਕੁੱਟੀ। ਅੱਛਾ। ਫਿਰ ਉਹ ਤੇ 9 ਇੱਟਾਂ ਦੀ ਧਰ ਕੇ ਫਿਰ 7 ਮੰਜ਼ਿਲ ਰੱਖੇ। ਅੱਛਾ। ਇਹ ਉਹ ਸ਼ਿਵਦਵਾਲਾ ਢਾਹਤਾ ਰਾਤ ਨੂੰ ਲੋਕਾਂ ਨੂੰ। ਹੈ? ਰਾਤ ਨੂੰ ਹੀ ਸਾਰਾ ਢਾਹਤਾ ਲੋਕਾਂ ਨੂੰ। ਕੀ ਸ਼ਿਵਦਵਾਲਾ? ਸ਼ਿਵਦਵਾਲਾ। ਅੱਛਾ, ਉਹਦਾ ਕੁਝ ਖੁਰਾ ਖੋਜ ਨਹੀਂ? ਉਹ ਕਹਿੰਦੇ ਵੀ ਨਕਸ਼ੇ ਦੇ ਵਿੱਚ ਨਾ ਆ ਜਾਵੇ। ਅੱਛਾ। ਬਈ ਵਿੱਚ ਇੱਥੇ ਗੁਰਦੇ ਬਾਹਮਣਾ ਦਾ, ਉਹ ਫਿਰ ਰਾਤੋਂ ਰਾਤ ਪਤਾ ਨਹੀਂ ਮੈਂ ਸ਼ਿਵਦਵਾਲੇ ਇੱਟ ਕਿੱਥੇ ਸਿੱਟੀ ਲੋਕਾਂ ਨੂੰ। ਅੱਛਾ। ਕੁਝ ਰਾਤ ਸੜਦੇ ਸੀ, ਕੋਈ ਲਾਂਭੇ, ਉੱਥੇ ਨਿਸ਼ਾਨ ਨਹੀਂ ਰਹਿਣ ਦਿੱਤਾ। ਅੱਛਾ। ਇੱਕ ਹੋਰ ਬੁੜੀ ਜਿਹੀ ਦੀ ਕੁੱਟੀਆਂ ਹੁੰਦੀ ਸੀ। ਅੱਛਾ। ਉਹਨੂੰ ਮਾਏ ਸਾਹਿਬਾ ਖਾਸਾਈਦਾ ਸਾਦੇ ਹੁੰਦੇ ਸੀ। ਅੱਛਾ। ਪੁਰਾਣੀਆਂ ਗੱਲਾਂ ਚਰਾਣੀਆਂ। ਹਾਂਜੀ। ਤੇ ਉਦਾਂ ਪਿੰਡ ਦੇ ਵਿੱਚ ਵੈਸੇ ਦੇਖਿਆ ਜਾਵੇ ਤੇ ਤਰੱਕੀ ਤਾਂ ਬਹੁਤ ਹੋਈ ਆ ਨਾ। ਹਾਂ। ਤਾਂ ਹੁਣ ਕੋਈ ਮਕਾਨ ਕੱਚਾ ਨਹੀਂ ਨੇ, ਸਾਰੇ ਕੱਚੇ ਹੁੰਦੇ ਸੀ। ਅੱਛਾ। ਹੁਣ ਖੱਤਰੀ ਸਾਡੇ ਪਿੰਡ ਦੇ ਸ਼ਾਹ ਸੀਗੇ। ਹਾਂਜੀ। ਉਮਰ ਕੋਲ ਮਹਿੰਗਾ ਸੀ ਸ਼ਾਹ, ਇਹ ਵੀ ਸਾਰੇ ਦੇ ਕੱਚੇ ਸੀ, ਕਿਸੇ ਦਾ ਸ਼ਾਹ ਦਾ ਪੱਕਾ ਨਾ ਸੀ। ਅੱਛਾ। ਹਾਂ। ਅੱਛਾ। ਤੇ ਤੁਸੀਂ ਕੀ ਸਮਝਦੇ ਆ ਵੀ ਜਿਹੜੀ ਤਰੱਕੀ ਹੋਈ ਆ ਸਾਡੇ ਪਿੰਡ ਦੀ, ਇਹਦੇ ਵਿੱਚ ਜਾਂ ਪੁਰਾਣਾ ਪਿੰਡ ਚੰਗਾ ਸੀ ਕਿ ਅੱਜ ਦੀ ਤਰੱਕੀ ਚੰਗੀ ਆ?
ਆਦੇ ਤੱਕ 100 ਗੁਣਾ ਹੋ ਗਏ ਨਾ। ਅੱਛਾ ਤੇ ਹੁਣ ਅੱਗੇ ਤਰੱਕੀ ਦਾ ਤੈਨੂੰ ਕੀ ਦੱਸੇ ਕਿ ਕੱਪੜਾ ਨਾ ਲੋਕਾਂ ਨੂੰ ਪਹਿਨਣ ਨੂੰ ਮਿਲਣਾ। ਜ਼ਿਮੀਂਦਾਰਾਂ ਦੇ ਹੱਥ ਤਾਂ ਇੱਦਾਂ ਦੇ ਸਹੀ ਵੀ 2 ਮਣ ਰੁਪਏ ਦੀ ਕਣਕ ਵਿਕਣੀ, ਜੀ 2 ਰੁਪਏ 1.25 ਰੁਪਏ ਮਣ ਵਿਕਣੀ। ਹਾਲਤ ਮੰਦੀ ਸੀ, ਮਸੇ ਹੀ ਗੁਜ਼ਾਰੇ ਹੁੰਦੇ ਸੀਗੇ। ਅੱਛਾ ਉਹ ਵੀ ਗੁਜ਼ਾਰੇ ਬੜੇ ਕਿਰਤਾਂ ਨਾਲ। ਅੱਛਾ ਫਿਰ ਇਹ ਤੁਹਾਡੇ ਲੋਕਾਂ ਨੂੰ ਤਾਂ ਅਫਰੀਕਾ ਮਿਲ ਗਏ। ਅੱਛਾ ਨਹੀਂ ਤੁਸੀਂ ਵੀ ਪਿੰਡੇ ਕੰਮ ਕਰਦੇ ਜਾਂ ਫਿਰ ਤੁਹਾਡੇ ਬਜ਼ੁਰਗ ਕਲਕੱਤੇ ਵੱਲ ਚਲੇ ਗਏ। ਆਪਣਾ ਟਾਪੂ ਕਲਪੱਤਾ ਹੀ ਸੀ ਤੁਹਾਡੇ ਲੋਕਾਂ ਦਾ ਵੀ, ਜੀ ਜੀ ਬਾਹਰ ਅਫਰੀਕਾ ਨਾ ਸੀ। ਜੀ ਅਫਰੀਕਾ ਜਾ ਕੇ ਵੀ ਬਾਹਲੀ ਤਰੱਕੀ ਕੀਤੀ ਤੁਹਾਡੇ ਲੋਕਾਂ ਨੇ। ਅੱਛਾ ਹੁਣ ਤਾਂ ਰੇਲਵੇ ਆਪਣਾ ਸੜਕਾਂ ਧਰ ਕੇ ਤੀਰਾਂ ਵਾਲੇ ਖੂਹ ਤਾਈਂ ਇੱਕ ਘਰ ਸੀ ਜੱਟਾਂ ਦਾ ਵਿੱਚ, ਸਿੱਖਾਂ ਦਾ। ਅੱਛਾ ਇਹ ਸਾਰੇ ਰਾਮਗੜ੍ਹੇ ਤੇ ਲੋਹਾਰੇ ਸੀਗੇ। ਅੱਛਾ ਆਪਣੇ ਉੱਥੋਂ ਜਦੋਂ ਸ਼ੁਰੂ ਹੋ ਜਾਈਏ ਚੀਰਾਂ ਵਾਲਾ ਖੂਹ ਜਿਹੜਾ ਸੀਗਾ, ਹਾਂਜੀ ਹਾਂ ਹਾਂ ਸੜਕਾਂ ਧਰ ਕੇ ਇਹ ਪਾਸਾ ਹੀ ਤੁਹਾਡਾ ਸੀ, ਉਹ ਦੂਏ ਪਾਸੇ ਵੀ ਸੜਕਾਂ ਸੀਗੇ ਵਿੱਚ ਘਰ। ਹਾਂ ਹਾਂ ਅੱਧਾ ਪਿੰਡ ਤਾਂ ਤੁਹਾਡਾ ਰਾਮਗੜ੍ਹੀਆਂ ਦਾ ਲੋਹਾਰਾ ਤਖਾਣਾ ਦਾ ਸੀਗਾ। ਅੱਛਾ ਅੱਛਾ ਹਾਂ ਬਸ ਲੋਹਾ ਕੁੱਟਣਾ, ਇਹ ਲੋਹਾਰਾਂ ਨੇ ਵੀ ਲੋਹਾ ਕੁੱਟਣਾ। ਅੱਛਾ ਇਹ ਪੁਰਾਣੀ ਹਵੇਲੀ ਸੜਕ ਸਾਡੀ ਛਾਪੜਾਲ ਸੀ ਨਾ, ਹਾਂ ਹਾਂਜੀ ਇਸ ਪਾਸੇ ਬੜੀ ਤਰੱਕੀ ਸੀ। ਲੋਹਾ ਹੀ ਕੁੱਟ ਹੁੰਦਾ ਰਿਹਾ, ਇੰਨੀਆਂ ਦੁਕਾਨਾਂ ਸੀਗੀਆਂ। ਬੰਤਾ ਸਿੰਘ ਸੀ ਇੱਕ ਉਧਰ ਜੀ ਲਾਲ ਹੁਣ ਇਹ ਸੜਕ ਵੱਲ ਤਾਂ ਕੋਈ ਜਾਣਦਾ ਨਹੀਂ, ਹੁਣ ਵੀ ਨਹੀਂ ਜਾਣਦਾ। ਉੱਥੇ ਇੱਕ ਲਾਲੇ ਹੁਣ ਸੀਗੇ ਜੀਤ ਸੋਹਣੇ, ਦਲੀਪ ਦਾ ਜੀਤ ਹੁੰਦੇ ਸੀਗੇ, ਉਹਨਾਂ ਦਾ ਪੈਸੇ ਭਗਵਾਨ। ਇੱਕ ਐਰਨ ਰੱਖੇ ਹੁੰਦੇ ਸੀ, ਅੱਛਾ ਕੋਈ 6-7 ਮਣ ਦੀ। ਉਹ ਐਰਨ ਲੋਕਾਂ ਨੇ ਉੱਥੇ ਚੱਕਣੀ, ਉੱਥੇ ਹੀ ਮਿਲ ਕੋਠੇ ਤੇ ਮਾਰ ਦਿਵਾਲੀ ਦੇ ਮੇਲੇ ਜੂਏ ਖੇਲ ਹੋਣੇ। ਇੰਨੀ ਤਰੱਕੀ ਸੀ ਇਸ ਪਾਸੇ। ਅੱਛਾ ਤਾਂ ਇਹ ਸੜਕਾਂ ਨੂੰ ਕੋਈ ਜਾਣਦਾ ਨਹੀਂ, ਉਜਾੜ ਪਈ ਹੁੰਦੀ ਸੀ। ਅੱਛਾ ਅੱਛਾ ਹਾਂ ਹੁਣ ਤਾਂ ਦੇ ਉਧਰ ਉਜਾੜਿਆ। ਹਾਂ ਤੇ ਇੱਧਰ ਰੌਣਕਾਂ ਇਹ ਸਾਰਾ ਇੱਧਰ ਤਕੇ ਤੇ ਰੌਣਕ ਆ ਗਏ। ਹਾਂ ਹੁਣ ਤਕੇ ਆਣ ਕੇ ਤਕੇ ਤੇ ਗਾਹਾਂ ਤੇ ਆਣ ਕੇ 50,000 ਮਰਲੇ ਨੂੰ ਜ਼ਮੀਨ ਲਈ ਆ ਕੁਮਾਰਾਂ ਨੇ। ਅੱਛਾ ਖਾਤੇ ਪਾਸ ਸੜਕ ਦੇ ਨਾਲ 2 ਕਨਾਲ, ਅੱਛਾ ਸਾਰੇ 2-2 ਕਨਾਲ ਕਨਾਲ ਨਾਲ ਤਾਂ ਦੇਖਿਆ। ਹੁਣ ਤਾਂ ਬਾਜ਼ਾਰ ਬਣ ਗਏ। ਕਿੰਨਾ ਕੁ ਚਿਰ ਹੋਏਗਾ ਇਹਨੂੰ? ਮੈਂ 3 ਸਾਲ ਹੋਏ ਜਦੋਂ ਇੱਥੇ ਆਇਆ ਸੀ ਮਿਲਣ ਗਿਲ ਤੁਹਾਨੂੰ, ਉਦੋਂ ਮੈਂ ਜਾ ਕੇ ਆਇਆ ਪਿੰਡ ਦੀ। ਹੁਣ ਤਾਂ ਤੁਰਤਾ ਇਹ ਤਾਂ ਸੜਕ ਰਾਹ ਸਾਡੇ ਕੋਲ ਨੂੰ ਮੁੜਦਾ। ਤਕੀਏ ਪਤਾ ਹੀ ਨਹੀਂ ਲੱਗਦਾ, ਤਕੀਏ ਤਾਂ ਵਿੱਚ ਆ ਗਿਆ। ਹਾਂ ਬਹੁਤ ਤਰੱਕੀ ਕੀਤੀ ਬਣੀ। ਦੇਖੋ ਵੈਸੇ ਉੱਥੇ ਹੁਣ ਤਕੀਏ ਦੀਆਂ ਗੱਲਾਂ ਕਰੀਏ, ਉਹ ਜਿਹੜੇ ਪੁਰਾਣੀਆਂ ਚੀਜ਼ਾਂ ਸੀ, ਉੱਥੇ ਇੱਕ ਬੇਰੀ ਹੁੰਦੀ ਸੀ, ਬਹੁਤ ਬਿਰਧ ਬੇਰੀ। ਆਹੋ ਉਹਦੇ ਵਰਗੇ ਬੇਰ ਤਾਂ ਮੈਂ ਜ਼ਿੰਦਗੀ 'ਚ ਨਹੀਂ ਕਦੀ ਖਾਧੇ। ਬੇਰ ਉਹ ਮਸ਼ਹੂਰ ਸੀ ਸਾਡੇ ਪਿੰਡ ਦੇ ਬੇਰ। ਹਾਂਜੀ ਇੰਨੇ ਮਿੱਠੇ ਹੁੰਦੇ ਘੋੜੇ ਵਰਗੇ। ਹਾਂਜੀ ਨਾਲੇ ਵੱਡੇ ਬਹੁਤ ਹੁੰਦੇ ਸੀ। ਤੁਹਾਡੇ ਮੋਟੇ। ਹਾਂ ਉਹ ਦੇਖੋ ਨਿਸ਼ਾਨੀਆਂ ਮਿਟਾਤੀਆਂ ਲੋਕਾਂ ਨੇ। ਹੈ ਬੇਰ ਸਾਰੇ ਉਹ ਟ੍ਰਾਂਸਫਰ ਹੋਈ ਹੈ ਨਾ, ਹਾਂਜੀ ਪਾਕਿਸਤਾਨ ਬਣਿਆ, ਹਾਂਜੀ ਉਦੋਂ ਲੋਕਾਂ ਸਾਰੀ ਲੱਕੜੀ ਵੱਢ ਕੇ ਹਾਂਜੀ ਗਵਾਤੀ ਸਾਰੀ। ਗਵਾਤੀ ਆਪਣੀ ਜਾਣੀ ਕਿ ਇਹ ਜਲਾਇਆ ਨੇ ਸਾਰੀਆਂ ਮੇਰੀਆਂ ਵੱਢ ਕੇ ਬਾਲਣ ਬਣਾ ਲਾ। ਤੇ ਆਪਣੇ ਹੁਣ ਦੇਖਿਆ ਜਾਵੇ ਤੇ ਪਿੰਡ ਵਿੱਚ ਬਹੁਤ ਘੱਟ ਆਪਣੇ ਪਿੰਡ ਦੇ ਲੋਕ ਰਹਿ ਰਹੇ, ਕਿਉਂਕਿ ਸਾਰੇ ਬਾਹਰ ਨੂੰ ਚਲੇ ਗਏ ਆ। ਹੁਣ ਤਾਂ ਆਦਮੀ ਬੜਾ ਰਹਿ ਗਿਆ। ਹਾਂ ਤੇ ਬਾਹਰਲੇ ਬੰਦਿਆਂ ਨੇ ਆ ਕੇ ਪਿੰਡ ਕਬਜ਼ਾ ਕਰ ਲਿਆ ਹੈ। ਤੇ ਇਦਾਂ ਹੋ ਗਈ ਆ ਵੀ ਜਿੱਦਾਂ ਵਿਦੇਸ਼ੀ ਹੋ ਗਏ ਆਪਾਂ। ਲਾਮ ਦੇ ਲੋਕ ਬਹੁਤ ਵਸਦੇ ਹੁਣ ਆਪਣੇ। ਹਾਂ ਤੇ ਸ਼ਹਿਰ ਦੇ ਲਾਗੇ ਹੋਣ ਕਰਕੇ ਹੈ ਬਹੁਤ ਤਰੱਕੀ ਹੈ। ਵੈਸੇ ਤਰੱਕੀ ਆਪਣੇ ਪਿੰਡ ਨੇ, ਗਰਲਸ ਕਾਲਜ ਵੀ ਬਹੁਤ ਵਧੀਆ ਬਣ ਗਿਆ। ਜਿਹੜਾ ਕਾਲਜ ਵਧੀਆ 10ਵੀਂ ਦਾ ਸਕੂਲ ਹੋ ਗਿਆ, ਉੱਥੋਂ ਨਾਟਕ ਨਿਕਲਦੇ ਉੱਧਰ ਜਾ ਵੜਦੀਆਂ। ਹਾਂਜੀ ਅੱਗੇ ਲਾਂਬੇ ਜਾਣਾ ਪੈਂਦਾ 10 ਪੜ੍ਹ ਕੇ। ਹਾਂਜੀ ਤਾਂ 8ਵੀਂ ਤਾਂ ਸਕੂਲ ਸੀਗਾ ਪਹਿਲਾਂ। ਜੀ ਜੀ 10 ਬਾਹਰ ਗਵਾਈ ਪੜ੍ਹਨੀਆਂ ਪੈਂਦੀਆਂ ਸੀ ਜੀ, ਝਾਟੇ ਜਾਣਾ ਪੈਂਦਾ। 10ਵੀਂ ਤੱਕ ਉੱਥੇ ਪੜ੍ਹ ਕੇ ਕਾਲਜ ਵਿੱਚ ਦਾਖਲ ਹੋ ਜਾਂਦੀਆਂ। ਹਾਂਜੀ ਹਾਂ ਤੇ ਖੇਤੀਬਾੜੀ ਦੇਖ ਲਓ ਕਿੱਦਾਂ ਹੁਣ ਬਦਲਿਆ। ਜਿੱਦਾਂ ਆਪਣੇ ਪੁਰਾਣੇ ਜ਼ਮਾਨੇ 'ਚ ਆਪਾਂ ਕਮਾਦ ਬੀਜਦੇ ਹੁੰਦੇ ਸੀ, ਪਹਿਲਾਂ ਝੜ ਹੁੰਦੇ ਸੀ, ਫਿਰ ਹਲਟ ਲੱਗ ਗਏ, ਹਲਟਾਂ ਤੋਂ ਟਿਊਬਵੈਲ ਲੱਗ ਗਏ। ਹੁਣ ਤਾਂ ਆਨੰਦ ਲੱਗੇ ਪਏ ਆ। ਹਾਂਜੀ ਬਟਨ ਦਾ ਮਾਰ ਤਾਲੇ ਪੈਂਦੇ। ਤੁਹਾਡੇ ਹਿਸਾਬ ਨਾਲ ਜ਼ਿਮੀਂਦਾਰ ਦੀ ਕੀ ਜਿਹੜੀ ਹੈਗੀ ਆ ਖੇਤੀਬਾੜੀ ਪਰਿਵਰਤਨ ਨਾਲ ਉਹਦੇ ਕੋਲ 4 ਪੈਸੇ ਆਏ, ਖੁਸ਼ਹਾਲੀ ਆਈ? ਹੁਣ ਤਾਂ ਜ਼ਿਮੀਂਦਾਰ ਬਹੁਤ ਖੁਸ਼ਹਾਲ ਆ। ਅੱਛਾ ਹਾਂ ਕੋਈ ਮੁੰਡਾ ਪੈਂਟ ਨਹੀਂ ਲਾਉਂਦਾ, ਪੈਂਟਾਂ ਪਾ ਗਏ ਟਰੈਕਟਰ ਤੇ ਬੈਠੇ ਰਹਿੰਦੇ। ਬਲਦਾਂ ਦੀ ਖੇਤੀ ਹਟ ਗਈ। ਹਾਂ ਹਾਂ ਟਰੈਕਟਰ ਸਾਰਿਆਂ ਦੇ ਲੈ। ਮੈਂ ਪਿਛਲੀ ਵਾਰੀ ਖੂਹ ਤੇ ਗਿਆ ਸੀ ਆਪਣੇ, ਅੱਛਾ ਤੇ ਉੱਥੇ ਜੀਣਾ ਮੋੜ ਮਿਲਿਆ ਸੀ ਤੇ ਉਹ ਕਮਾਦੀ ਵੱਢ ਰਿਹਾ ਸੀ ਤੇ ਉਹਨੇ ਸਾਡੇ ਬਾਬੇ ਦੀਆਂ ਗੱਲਾਂ ਸ਼ੁਰੂ ਕਰ ਲਈਆਂ।
ਤੇ ਮੈਨੂੰ ਉਹ ਪੁਰਾਣਾ ਬਚਪਨ ਯਾਦ ਆ ਗਿਆ ਜਦੋਂ ਮੈਂ ਪਿਆਰੇ ਦੇ ਨਾਲ ਖੂਹ ਤੇ ਆਉਂਦਾ ਹੁੰਦਾ ਸੀ, ਤੁਹਾਡੇ ਜਾਮਣ ਹੁੰਦੀ ਸੀ, ਜੋ ਰੌਣਕਾਂ ਹੀ ਸੀ ਉਹ ਵੀ ਹੈ। ਤੇ ਹੋਰ ਤੁਸੀਂ ਦੱਸੋ ਵੀ ਆਪਣੀ ਜਿਹੜੀ ਹੈਗੀ ਆ ਤਰੱਕੀ ਦੇ ਨਾਲ ਕੋਈ ਨੁਕਸਾਨ ਵੀ ਹੋਇਆ ਸਾਡੀ ਜ਼ਿੰਦਗੀ ਨੂੰ, ਜਿੱਦਾਂ ਪਿੰਡਾਂ ਵਿੱਚ ਕੋਈ ਸ਼ਰਾਬ ਬਹੁਤ ਆ ਗਈ, ਇਦਾਂ ਦਾ ਕੰਮ ਵੀ ਬਾਹਲਾ ਹੀ ਚਾਲੂ ਹੋ ਗਿਆ ਨਾ ਹੁਣ? ਨੁਕਸਾਨ ਇਹਦਾ ਖਾਸ ਸਾਡੇ ਪਿੰਡ ਦਾ ਕੋਈ ਨਹੀਂ ਹੋਇਆ, ਮੁਸਲਮਾਨ ਹੀ ਵੱਡੇ ਆ, ਹੋਰ ਤਾਂ ਉਹ ਵੀ ਗਲਤ ਸੀ ਨਾ, ਆਪਣੇ ਪਿੰਡ ਦੇ ਮੁਸਲਮਾਨ ਹੈ 51 ਬੰਦੇ ਸੀਗੇ। ਅੱਛਾ 51 ਜੋ ਇੱਕ ਦਿਨ ਨਾ ਬਚਿਆ ਸੀ, ਨੱਠ ਗਿਆ ਸੀ। ਉਹ ਤਾਂ ਦਿਲ ਬੜਾ ਖਰਾਬ ਹੋਇਆ ਸੀ ਉਦੋਂ ਹੈ। 51 ਜਾ ਕੇ ਬੰਦਿਆਂ ਦੇ ਭੀੜ ਦੇ ਵਿੱਚ ਵੜ ਸਕੇ, ਉਹ ਬਹੁਤ ਮਾੜੀ ਗੱਲ ਹੋਈ ਹੈ। ਬਹੁਤ ਇਹ ਸਭ ਕੇਰ ਸੁਣਨ ਦੇ ਬੇਈਮਾਨ ਸੀ। ਅੱਛਾ ਫਿਰ ਅਸੀਂ ਨਾਲ ਬਰਾਬਰ ਹੱਕ ਕਰ ਦਿੱਤਾ। ਅੱਛਾ ਤੁਸੀਂ ਮਸ਼ੀਨਾਂ ਦੇ ਨਾਲ ਲਿਆ, ਥੋੜੀ ਜ਼ਿਆਦਾ ਸੀ ਪਹਿਲਾਂ ਤੇ। ਆਹੋ ਪਹਿਲਾਂ ਕਿੰਨੇ ਘਰ ਰੱਖੇ ਮੇਰੇ ਬਾਬੇ ਫਿਰ ਅਸੀਂ ਵੀ ਹੈ। ਉਹ ਫਿਰ ਕਾਮਯਾਬ ਹੋ ਗਿਆ ਸੀ। ਅੱਛਾ ਮੈਂ ਕੇਰ ਸਮੇਂ ਬਾਅਦ ਦਾ ਸੀ ਇਹ ਵੀ ਪਿੰਡ ਦਾ। ਅੱਛਾ ਇੱਧਰ ਸਾਨੂੰ ਛੱਡ ਦਿੱਤਾ, ਫਿਰ ਸਾਡੇ ਕੋਲ ਥੋੜਾ ਜਿਹਾ ਨਾ। ਅੱਛਾ ਉਹ ਬਾਕੀ ਸਾਡੇ ਬਾਬਾ ਜੀ ਨੇ ਸੇਪੀ ਤਾਂ ਕਿਸੇ ਦੀ ਵੀ ਨਹੀਂ ਕੀਤੀ, ਸਿਰਫ 3 ਘਰੇ ਰਿਟਾਇਰ ਹੋ ਕੇ ਸਾਡੇ ਵਰਗੇ ਥੋੜਾ ਜਿਹਾ ਘਰਾਂ ਦੇ ਤਿੰਨਾਂ ਦੀ। ਹਾਂ ਚੰਦਾ ਸਿੰਘ ਉਹਨਾਂ ਦੀ, ਤੁਹਾਡੀ ਤੇ ਮਸ਼ੀਨਾਂ ਦੀ, ਹੋਰ ਕਿਸੇ ਦੀ ਉਹਨਾਂ ਨੇ ਰਿਟਾਇਰ ਹੋ ਗਿਆ ਸੀ ਨਾ। ਰਿਟਾਇਰ ਹੋ ਗਿਆ, ਚੰਗਾ ਸੁਭਾਅ ਸੀ ਉਹਨਾਂ ਦਾ। ਹਾਂਜੀ ਕੌੜਾ ਸੀ ਜਰਾ, ਪਰ ਸਾਨੂੰ ਇੱਕ ਮੁਕੱਦਮਾ ਜਿੱਤ ਕੇ ਛਤਰੀ ਦੇ ਆ ਕੇ ਦਿੱਤੀ, ਇੱਕ ਸ਼ਰਾਬ ਦੀ ਬੋਤਲ ਲਿਆ। ਇਹ ਸਾਨੂੰ ਇਨਾਮ ਦਿੱਤਾ, ਫਿਰ ਲਿਆ ਕੇ। ਅੱਛਾ ਅਸੀਂ ਜੇ ਨਾ ਫਿਰ ਉਹ ਤੁਹਾਡੀ ਮਦਦ ਕੀਤੀ ਹੈ ਨਾ, ਇਹ ਸੁਣੀ ਨਾ ਇਹਨਾਂ ਚੱਲ ਜਾ ਫੌਰ। ਅੱਛਾ ਹਾਂ ਇੱਦਾਂ। ਅੱਛਾ ਤੇ ਆਪਣੇ ਹੁਣ ਜੇ ਦੇਖਿਆ ਜਾਵੇ ਤੇ ਪਿੰਡ ਦੀ ਜਿਹੜੀ ਪੋਲੀਟਿਕਸ ਆ ਉਹ ਤਾਂ ਖੈਰ ਉਦਾਂ ਹੀ ਚੱਲਣੀ ਆ ਨਾਲ ਅਸੀਂ ਹੁਣ ਘਟ ਗਈ ਹੈ। ਅੱਛਾ ਉਹ ਬੰਦਾ ਜਿਹੜਾ ਠੀਕ ਉਹਨੇ ਉਹ ਵਸਾਈ ਰੱਖਦਾ ਹਿੰਦੂ। ਅੱਛਾ ਹਾਂ ਆਮ ਲੋਕ ਤਾਂ ਨਹੀਂ ਸਮਝੇ ਨਾ ਹੈ। ਤੇ ਹੋਰ ਤੁਸੀਂ ਕੋਈ ਪੁਰਾਣੀ ਗੱਲਬਾਤ ਸੁਣਾਓ, ਜਦੋਂ ਤੁਸੀਂ ਪੜ੍ਹੇ ਵੀ ਆ? ਮੈਂ ਪੜ੍ਹਿਆ 7 ਕਿੱਥੇ? ਬਡਾਲੇ। ਕੌਣ ਪੜ੍ਹਦੇ ਹੁੰਦੇ ਸੀ ਤੁਹਾਡੇ ਨਾਲ? ਉਹਦਾ 10-12 ਮੁੰਡੇ ਸੀਗੇ। ਕੌਣ? ਕੇਰ ਸਿੰਘ, ਅੱਛਾ ਗੁਰਵਾਜ ਸਿੰਘ, ਭਾਗ ਸਿੰਘ, ਕਰਮ ਸਿੰਘ, ਅੱਛਾ ਜਾਗ ਸਿੰਘ, ਭਗਤ ਰਾਮ, ਸੁਨਿਆਰਾਂ ਦੇ ਬਾਹੂ ਤਾਂ ਮੇਰ ਚੰਦ ਸੀ, 10-12 ਮੁੰਡੇ ਸੀ। ਅੱਛਾ ਤੇ ਇਹ ਜਦੋਂ ਸਾਡੇ ਡੈਡ ਹੋਣੀ ਆ, ਮੇਰੇ ਪਿਤਾ ਜੀ, ਉਹ ਤਾਂ ਫਿਰ ਬਾਅਦ ਚ ਆਏ ਨਾ ਪੜ੍ਹਨ? ਆਹੋ ਇਹ ਤਾਂ ਕਲਕੱਤੇ ਹੀ ਰਹਿੰਦੇ ਸੀਗੇ। ਨਹੀਂ ਪੜ੍ਹਿਆ ਆ ਉੱਥੇ, ਬਡਾਲੇ ਪੜ੍ਹਦੇ ਸੀ ਇਹ ਵੀ। ਮਗਰੋਂ ਲੱਗੇ ਆਏ। ਮਗਰੋਂ ਹੋਣੇ ਆ ਫਿਰ ਤੁਸੀਂ? ਸਾਡੇ ਮਗਰੋਂ ਲੱਗੇ। ਸੂਜੂ ਬਖਸ਼ੀ ਸਾਦੇ ਹੁੰਦੇ। ਸੂਜੂ ਤੇ ਬਖਸ਼ੀ ਹੈ। ਅੱਛਾ ਤੇ ਇਹਦਾ ਮਤਲਬ ਆ ਵੀ ਤੁਸੀਂ ਫਿਰ ਤਾਂ, ਮੈਨੂੰ ਇਹ ਹਾਲੇ ਤਾਂ ਯਾਦ ਆ, ਤੁਸੀਂ ਇੱਕ ਵਾਰੀ ਮੈਂ ਪੜ੍ਹ ਰਿਹਾ ਸੀ ਤੇ ਤੁਸੀਂ ਮੇਰੇ ਤੋਂ ਸਾਡੇ ਬਾਪ ਮਰ ਗਿਆ, ਬਡਾਲੇ ਪੜ੍ਹਦਾ ਹੁੰਦਾ ਮੈਂ 7ਵੀਂ ਚ। ਹਾਂਜੀ 7ਵੀਂ ਦੇ ਖੇਤ ਚ ਗਿਆ ਸੀ। ਇਹ ਵੀ ਮੇਰੇ ਭਰਾਵਾਂ ਢਾ ਲਿਆ, ਮੈਨੂੰ ਵਜ਼ੀਫਾ ਮਿਲਦਾ ਹੁੰਦਾ, ਮੈਂ ਪੜ੍ਹਨ ਨੂੰ ਹੁਸ਼ਿਆਰ ਸੀ। ਅੱਛਾ ਹਾਂ ਉਹ ਇਹ ਨਹੀਂ ਟਾਲਿਆ ਸਾਨੂੰ, ਕੀ ਰਾਮ ਹੋਏ ਨੌਕਰ ਹੋ ਜਾਵੇ ਤਾਂ ਅਫਸਰ ਲੱਗਾ ਰਹੋ। ਅੱਛਾ ਉਹਨੇ ਮੈਨੂੰ ਖੇਤੀ 'ਚ ਲਾ ਲਿਆ। ਅੱਛਾ ਜਾਣੀ ਜਿੱਦ ਕਰਦੇ ਹੁੰਦੇ ਜਿੱਦਾਂ ਭਰਾਵਾਂ ਨਾਲ। ਅੱਛਾ ਏਦਾਂ ਮੈਨੂੰ ਫਿਰ ਮੈਂ ਹਟ ਗਿਆ। ਹਾਂ ਫਿਰ ਖੇਤੀ 'ਚ ਰਹੇ ਸਾਰੇ ਉਮਰ, ਖੇਤੀ ਬਥੇਰੀ ਕੀਤੀ। ਹਾਂ ਤੁਸੀਂ ਖੇਤੀ ਕਰਦੇ ਰਹੇ, ਆਪਣੇ ਸੋਹਣੀ ਖੇਤੀ ਕੀਤੀ ਹੈ, ਵਾਹੀ ਕੀਤੀ ਹੈ। ਤੇ ਵੈਸੇ ਪਿੰਡ ਦੇ ਵਾਤਾਵਰਨ ਦੇਖਿਆ ਜਾਵੇ ਤੁਹਾਡੇ ਕਾਫੀ ਆਮ ਬੰਦਿਆਂ ਜਿੰਨੀ ਉਹਨਾਂ ਨਾਲੋਂ ਜ਼ਿਆਦਾ ਜ਼ਮੀਨ ਸੀ ਤੁਹਾਡੇ ਕੋਲ। ਸਾਡਾ ਗੁਜ਼ਾਰਾ ਆਪਣੇ ਜ਼ਮੀਨ ਹੋ ਹੀ ਜਾਂਦਾ ਸੀ। ਹਾਂਜੀ ਹਾਂ ਗੁਜ਼ਾਰਾ, ਲਾਂਭਦੇ ਜ਼ਮੀਨ ਦੀ ਲੋੜ ਨਾ ਸੀ। ਆਹੋ ਸਾਡੇ ਕੋਲ ਆਪਣੀ ਸੀਗੀ। ਹਾਂ ਨਹੀਂ ਤਾਂ ਲੋਕ ਜਾ ਕੇ ਵਾਹੀ ਕਰਦੇ ਸੀ ਲੋਕਾਂ ਦੇ ਨਾਲ, ਹੈ ਲੋਕਾਂ ਦੀਆਂ ਜ਼ਮੀਨਾਂ ਲੈ ਕੇ। ਤੁਸੀਂ ਤਾਂ ਆਪਣੀ, ਸਾਡੇ ਕੋਲ ਘਰ ਦੀ ਜ਼ਮੀਨ ਸੀਗੀ। ਹਾਂਜੀ ਹਾਂ। ਤੇ ਹੁਣ ਪਿੰਡ ਕੋ ਆਪਣੇ ਦੇਖਿਆ ਜਾਵੇ ਖੇਤੀਬਾੜੀ ਤੇ ਛੱਡ ਦੇ ਜੀਣਾ ਹੀ ਕਰਦਾ ਸਾਰੇ ਸਾਰੀ ਉਹੀ ਕਰਨ ਲੱਗ ਪਿਆ। 14 ਖੇਤ ਹੈ ਮੇਰੇ, ਜੀਣਾ ਹੀ ਬਹੁਤਾ। ਅੱਛਾ ਜੀ ਜੀਣਾ, ਉਹ ਤੇ ਦੂਸਰਿਆਂ ਦੇ ਉਹਨਾਂ ਦਾ ਵੀ ਹੁਣ ਜੀਣਾ ਹੀ ਬਹੁਤਾ। ਅੱਛਾ ਉਹ ਕਿੰਨੇ ਖੇਤ ਸੀ? ਉਹਨਾਂ ਦੇ 7 ਕੋ। 7 ਕੇ। ਉਹਨੇ ਹੋਰ ਲੈ ਲਿਆ ਪਰ ਨਕੋਦਰ ਵੱਲ। ਅੱਛਾ 30 ਖੇਤ ਲੈ 35। ਅੱਛਾ ਹਾਂ 35 ਖੇਤ ਹੈ। ਅੱਛਾ ਇਹ 2 ਢੇਰੀਆਂ ਸੀ ਨਾ ਤੁਹਾਡੀਆਂ, ਤੁਹਾਡੇ ਪਾਸੇ ਤੇ ਨਾਲ ਉਧਰ ਦੂਸਰੇ ਪਾਸੇ ਆਪਣੀ ਲక్ష్మణ ਸਿੰਘ ਹੋਣੀ, ਤੇ ਇਹ 2 ਭਰਾ ਸੀ ਬਾਬੇ ਸਾਡੇ? ਹਾਂ ਸਾਡੇ ਬਾਬੇ 2 ਭਰਾ ਸੀਗੇ। ਹਾਂ ਇੱਕ ਬਤਨ ਸਿੰਘ ਬਾਬਾ ਸੀਗਾ, ਰਾਮ ਸੋਨ ਜਾਣਦੇ, ਬਲਦੇਵ ਸੋਨ ਨੂੰ।
ਬਲਦੇ ਹਾਂ ਰਾਮ ਸਿੰਘ ਉਹਨਾਂ ਨੂੰ ਅਕਾਲੀ ਸਾਡੇ ਬਾਬੇ ਬਲਦੇਵ ਸੋਹਣਾ ਦੇ ਤੇ ਇਹ ਬਾਬੇ ਸਾਡੇ ਸਕੇ ਭਰਾ ਦੇ ਉੱਥੇ ਜਾ ਕੇ ਮਿਲਦੇ ਆ ਅਸੀਂ। ਅੱਛਾ ਬਾਬੇ ਕਿੰਨ ਦੋ ਬਾਬੇ ਸਾਡੇ ਦੋ ਬਾਬੇ ਸਕੇ ਭਰਾ ਦੇ, ਅੱਛਾ ਇੱਕ ਬਲਦੇਵ ਸੋਹਣਾ ਦੇ ਅੱਛਾ, ਬਜ਼ੁਰਗਾਂ ਤੇ ਦਾ, ਦੂਸਰੇ ਪਾਸੇ ਤੁਸੀਂ ਝਲਮਣ ਹੁਣੀ ਸਾਰੇ। ਉਦੋਂ ਫਿਰ ਬਤਨ ਤੋਂ ਸਾਡਾ ਤਾਜਾ ਤੇ ਪੁੱਤ ਸੀ, ਅੱਛਾ ਅੱਛਾ ਭਰਾ ਲੱਗਦਾ ਸੀ ਸਾਡਾ। ਹਾਂ 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 ਤੇ ਉਹ ਹੋਰ ਵੈਸੇ ਤੁਸੀਂ ਕੋਈ ਪੁਰਾਣੀ ਗੱਲਬਾਤ ਜਿੱਦਾਂ ਈਸ਼ਰ ਸਿੰਘ ਹੁਣੀ ਹੁੰਦੇ ਸੀ ਤੇ ਉਹ ਫੈਮਲੀਆਂ ਚੋਂ ਢੇਰੀਆਂ ਜੁਦੀਆਂ ਜੁਦੀਆਂ, ਉੱਦਾਂ ਤਾਂ ਸਾਰੇ ਭਰਾ ਹੀ ਹੁੰਦੇ ਪਿੰਡਾਂ ਦੇ ਵਿੱਚ। ਉਹ ਹੁੰਦੇ ਹੀ ਆ ਪਰ ਹਾਂ ਤੇ ਆਪਣੇ ਕੋਈ ਖਾਸ ਗੱਲਾਂ ਕੋਈ ਜਿਹੜੀਆਂ ਤੁਹਾਡੀਆਂ ਹੈਗੀਆਂ ਦੱਸੋ। ਤੁਹਾਡਾ ਨਾਮ ਮਿਰਗ ਕਿੱਦਾਂ ਪੈ ਗਿਆ ਤਾਇਆ ਜੀ? ਪੁਰਾਣੇ ਜ਼ਮਾਨੇ ਦੇ ਵਿੱਚ ਸਿੱਖਾਂ ਦਾ ਰਾਜ ਸੀ। ਅੱਛਾ ਜਦ ਸਿੱਖਾਂ ਦਾ ਰਾਜ ਸੀ, ਉਹ ਜੇ ਹਾਲ ਨਹੀਂ ਮੈਂ ਤਾਂ ਇਸ ਪਿੰਡ ਦਾ ਵਸੂਲਣਾ, ਦੂਏ ਪਿੰਡੋਂ ਜਾ ਵਸੂਲਣਾ ਅੱਛਾ ਮਾਮਲਾ। ਅੱਛਾ ਕਦੇ ਬਾਂਸੀਆਂ ਦਾ ਹਾਲਾ ਸੀਗਾ, ਉਹਨੂੰ ਤਾਂ ਵਸੂਲ ਨਹੀਂ ਹੋਇਆ, ਕਰ ਚੱਲ ਟੇਸੀਆਂ ਤੇ ਵਸੂਲਦੇ ਆ। ਅੱਛਾ ਲੋਕਾਂ ਨੇ ਕਹਿਤਾ ਮੇਰੇ ਕੋਲ 4 ਪੈਸੇ ਇਹਨਾਂ ਤੇ ਵਸੂਲੋ। ਅੱਛਾ ਇਹ ਸੀ ਕਿਤੇ ਸਾਡੇ ਬੁੱਢੇ ਗੁੱਟਦੇ ਅੱਛਾ ਖੇਤ ਦੇ ਵਿੱਚ ਕਮਾਦੀ ਗੁੱਟਦੇ ਅੱਛਾ ਬਾੜ ਕੀਤੇ, ਹਾਂ ਇਹ ਦੇ ਕੇ ਪੁਲਿਸ ਨੂੰ ਛਾਲਾਂ ਮਾਰ ਗਈਆਂ। ਅੱਛਾ ਉਦੋਂ ਤਾਂ ਨਾਮ ਮਿਰਗ। ਇਹ ਤਾਂ ਮੇਰੇ ਖਾਂਗੇ ਨਾਟਕਾ ਲਓ ਤੇ ਸਰ ਦਾ ਮੇਰੇ ਕੇ ਪੈ ਗਿਆ। ਅੱਛਾ ਅੱਛਾ ਨਿਆਰੀਆਂ ਦਾ ਨਾਮ ਏਦਾਂ ਪਿਆ, ਨਿਆਰੀਏ ਹਾਂ ਗਲੇ ਪਏ ਬਹੁਤ, ਅੱਛਾ ਕਣਕ ਸਾਰੀ ਢੇਰੀ ਹੋ ਗਈ। ਅੱਛਾ ਇਹ ਨਹੀਂ ਸੰਭਰ ਕੇ ਇਕੱਠੀ ਕੁੱਠੀ ਕਰਕੇ ਹਾਂ ਦਾਣੇ ਲੋਕ ਇਹ ਕਹਿੰਦੇ ਤਾਂ ਨਿਆਰਾ ਜਿੱਦਾਂ ਨਿਆਰੇ ਨਿਆਰਾ ਕੰਮ। ਨਿਆਰਾ ਕੱਢਦੇ ਹੁੰਦੇ ਨਾ ਸੋਨੇ ਦਾ, ਅੱਛਾ ਇਹ ਤਾਂ ਇਦਾਂ ਘੱਟ ਇਹਨਾਂ ਨੂੰ ਨਿਆਰੀ ਹੀ ਪੈ ਗਿਆ। ਅੱਛਾ ਅੱਛਾ ਹਾਂ, ਏਦਾਂ। ਇਹ ਅੱਲਾ ਬਹੁਤ ਆ ਆਪਣੇ ਪਿੰਡ। ਹਾਂ ਆਪਣੇ ਪਿੰਡ ਅੱਲਾ ਬਹੁਤ ਆ। ਹਾਂ ਹਾਂ ਪਰ ਕੋਈ ਨਾ ਕੋਈ ਸਟੋਰੀ ਹੈਗੀ ਇਹਨਾਂ ਪਿੱਛੇ ਕੋਈ। ਇਹ ਸਟੋਰੀ ਹੋਰ ਤਾਂ ਘਰੇ ਵਾਲ ਤੇ ਘਰੇ ਵਾਲਾ ਪਿੰਡਾਂ ਤੋਂ ਆ, ਘਰੇ ਵਾਲ ਪਿੱਛੇ ਕੋਈ ਬੜਾ ਨੌਕਰਾਂ ਦੇ ਨੌਕ ਘੋੜਿਆਂ ਦੇ। ਨੌਕਰਾਂ ਦਾ ਨੌਕਰ ਨੰਦਰ ਹੋ ਗਿਆ ਸੀ, ਹਾਂ ਉਹ ਨੌਕਰ ਵੱਜਣ ਦਾ ਪਿਆ। ਅੱਛਾ ਲਾਲੂ ਗਿਆਂ ਦੇ। ਹਾਂ ਲਾਲੂ ਕਹਿੰਦਾ ਬੜਾ ਹੋ ਲਾਲੂ ਉਹ ਤੇ ਲਾਲੂ ਕੇ ਮਾਰਦੇ ਆਹੋ ਲੈਣੇ ਕੇ ਚੱਲ ਲੈਣੇ ਤੇ ਚੱਲ ਪਿਆ ਹਾਂ, ਏਦਾਂ। ਰੋਟੀ ਤੋੜੇ। ਰੋਟੀ ਥੋੜੇ ਏਦਾਂ ਸੀਗੇ, ਗਰੀਬੀ ਸੀ ਬਾਹਰ, ਹਾਂ ਹਾਂ ਉਹ ਪੜ੍ਹਦਾ ਭੁੱਖਣਾ ਹੁੰਦਾ ਸੀ ਝਗੜਦੇ ਸਾਡੇ ਹੁੰਦੇ, ਪਿਤਾ ਜੀ ਦੇ ਦੂਏ ਦੀ ਰੋਟੀ ਹੋਰ ਲੈਣੀ ਕਹਿੰਦੇ ਭੁੱਖਣਾ ਝਗੜਦੇ ਸੀਗੇ ਅੱਛਾ ਪਹਿਲੇ ਬੜੇ। ਹਾਂ ਅੱਛਾ ਇਹ ਪੁਰਾਣੀਆਂ ਜਿਹੜੀਆਂ ਗੱਲਾਂ ਬਾਤਾਂ ਆ। ਤੇ ਤੁਹਾਡਾ ਹੁਣ ਜੇ ਦੇਖਿਆ ਜਾਵੇ ਆਪਣੇ ਪਿੰਡ ਵਿੱਚੋਂ ਤੁਹਾਡੀ ਉਮਰ ਦਾ ਇੱਕੋ ਹੀ ਇੱਕ ਬੰਦਾ ਹੈ, ਨਹੀਂ ਕੋਈ ਬੰਦਾ ਨਹੀਂ ਹੈ, ਉਹ ਪੰਡਿਤ ਬਿਰਜ ਲਾਲ ਆ। ਇੱਕ ਵਾਰ ਚਲਾ ਲਾ ਆਹੋ ਉਹ ਕੈਨੇਡਾ ਹੀ ਰਹਿੰਦੇ ਆ। ਕੈਨੇਡਾ ਵਿੱਚ। ਹਾਂ ਉਹ ਮੈਂ ਤਾਂ 1 ਮਹੀਨਾ ਬੜਾ ਅੱਛਾ 1 ਮਹੀਨਾ ਵੱਡਾ ਤੁਹਾਤੋਂ ਹੈ। ਕਰੇ ਅੱਛਾ ਇਹ ਬਰਦਵਾ ਦੀ ਮਾਸੀ ਹੁੰਦੀ ਸੀ, ਉਹਨੇ ਪਾਲੇ ਪੂਰੇ ਮਾਤਾ ਦੇ ਪਹਿਲੇ ਦੇ ਅੱਛਾ ਉਹ ਮੈਂ ਦੱਸਦੇ ਮੈਂ ਤੇ 1 ਮਹੀਨਾ ਬਰਜਲਾਲ ਬੜਾ। ਅੱਛਾ ਅੱਛਾ ਉਹਨਾਂ ਤੋਂ ਪਤਾ ਲੱਗਾ। ਹਾਂ ਅੱਛਾ ਤੇ ਉਦਾਂ ਹੀ ਮੇਰਾ 62 ਸਾਲ ਦਾ ਜਨਮ ਬੱਕਰੀ 62 ਦਾ ਹਾਂ 62 ਦਾ 96 ਕੇ ਬਣਦਾ 6 ਬਣਦਾ 62 ਦਾ। ਅੱਛਾ ਹਾਂ ਅੱਛਾ ਅੱਛਾ ਹੋਰ ਇੱਥੇ ਤੁਹਾਡੀ ਵੈਸੇ ਤਾਂ ਵਾਹਿਗੁਰੂ ਕਿਰਪਾ ਹੈ ਤੁਹਾਡੇ ਤੇ, ਤੁਹਾਡੀ ਠੀਕ ਠਾਕ ਆ ਤੁਸੀਂ ਹੱਲ ਹੈ। ਪੈਸਾ ਮੇਰੇ ਕੋਲ ਬਥੇਰਾ ਹੁਣ। ਉਹ ਲੈ ਫੇਰ ਤਾਂ ਵਧੀਆ। ਪੈਸਾ ਕੋਲ ਹੋਵੇ ਤਾਂ ਹੀ ਨਿਆਣੇ ਸੇਵਾ ਕਰਦੇ ਆ। ਮੈਨੂੰ 80,000 ਤਾਂ ਮਾਮਲੇ ਦਾ ਆ ਜਾਂਦਾ, ਅੱਛਾ ਬਾਕੀ ਬੈਂਕਾਂ ਦਾ ਵਿਆਜ ਬਥੇਰਾ ਆ ਜਾਂਦਾ। ਅੱਛਾ ਆਮਦਨ ਬਹੁਤ ਆ। ਵਾਹ ਹੋਰ ਕੀ ਚਾਹੀਦਾ। ਹੁਣ ਉਹ ਜ਼ਮਾਨੇ ਨਹੀਂ ਰਹੇ। ਉਹ ਕਾਹਦੇ ਜ਼ਮਾਨੇ ਹੁਣ, ਉਹ ਜ਼ਮਾਨੇ ਇੱਕ ਜ਼ਿਮੀਂਦਾਰਾਂ ਤੇ ਨਾ ਸੀ, ਬਾਕੀ ਸਾਰੀਆਂ ਕੰਮ ਬਾੜੇ ਕਰੀ ਸੀ। ਚਮਾਰਾਂ ਨੇ ਮੈਲ ਤੇ ਸਾਰਾ ਨਿਆਣੇ ਚੌਕੋ ਨੂੰ ਲੈ ਜਾਣੇ, ਉਹਨੂੰ ਮੈਲ ਦੇ ਦੇਣੇ। ਗੰਨੇ ਗੁੰਨੇ ਲਾਉਣ ਨੂੰ ਹੁਣ ਕੋਈ ਲਾਉਂਦਾ ਚਮਾਰ ਨਹੀਂ, ਮਾਰ ਪੈਂਟਾਂ ਪਾਈ ਫਿਰਦੇ ਆ। ਮੁੰਡਾ ਚਮਾਰਾਂ ਦੀ ਲੋੜ ਹੋਵੇ ਰੋਟੀ ਤੇ ਲੈ ਜਾਣਾ, ਗੰਨੇ ਗੁੰਨੇ ਲਾਈ ਜਾਣੇ ਤੇ ਕਾਲਾ ਮੈਲ ਦਾ ਥੋੜਾ ਹੁੰਦਾ। ਹੁਣ ਏਦਾਂ ਦੇ ਮੈਲਾ ਖਾਂਦੇ ਹੁੰਦੇ ਚਮਾਰਾਂ ਨੂੰ ਮਾਸ ਖਾਣਾ ਪਸ਼ੂਆਂ ਦਾ। ਏਦਾਂ ਹੀ ਹਾਲਤ ਮੰਦੀ ਸੀ ਇਹਨਾਂ ਦੀ। ਹੁਣ ਜ਼ਮਾਨੇ ਬਦਲ ਗਏ। ਵਿਆਹ ਹੋਏ ਨੇ ਤਾਰ ਰੱਖਣੇ ਭਾਦੋਂ ਦੇ, ਕਿਉਂ ਹਾੜ ਤਾਂ ਹੀ ਕਣਕਾਂ ਚੱਕ ਹੋਣੀਆਂ। ਜੇ ਜ਼ਿਮੀਂਦਾਰ ਨੇ 4 ਮਣ ਦਾਣੇ ਦੇ ਦਿੱਤੇ ਤਾਂ ਵਿਆਹ ਕਰ ਦਿੱਤਾ, ਨਹੀਂ ਤਾਂ ਗਰੀਬੀ ਬਾਹਲੇ ਸੀਗੀ। ਇਹ ਜ਼ਿਮੀਂਦਾਰਾਂ ਦੇ ਸਿਰ ਤੇ ਸੀਗੀ।
ਹਾਂ ਕੰਮ ਕਰਨਾ ਤਾਂ ਰੋਟੀ ਪਾਣੀ ਖਾਈ ਔਰ ਉਹ ਬਾਰਟਰ ਸਿਸਟਮ ਸੀ ਨਾ ਵੀ ਚਲੋ ਵੀ ਤਖਾਣ ਨੇ ਤੁਹਾਡੇ ਮੁੰਨੇ ਘੱਟ ਦੇਣੇ ਹੈਂ? ਉਹਨੂੰ 2 ਭਰੀਆਂ ਮਿਲ ਜਾਣੀਆਂ ਕਣਕ ਦੀਆਂ ਆਹੋ ਤੇ ਲੋਹਾਰ ਨੇ ਤੁਹਾਡਾ ਹਲਟ ਬਣਾ ਦੇਣਾ। ਆਹੋ ਉਹ ਸੀਗੀ ਇੱਕ ਬਾਰਟਰ ਸਿਸਟਮ, ਭਾਈਚਾਰਾ ਸੀ, ਪਾਈ ਤਾਂ ਰਹੇ ਭਾਈਚਾਰਾ ਸੀਗਾ ਔਰ ਇੱਕ ਦੂਸਰੇ ਦੀ ਇੱਜ਼ਤ ਸਭ ਕੁਝ। ਸੇਪੀ ਕਰਦੇ ਨੇ ਤੁਹਾਡੇ ਮਿਸਤਰੀ, ਹਾਂਜੀ 10-15 ਘਰ ਰੱਖਣੇ, ਹਾਂਜੀ ਉਹਨਾਂ ਨੂੰ ਦਾਣੇ ਖਾਣ ਪੀਣ ਜੋਗੇ ਆ ਜਾਂਦੇ। ਹਾਂਜੀ ਬਸ ਉਹਨਾਂ ਨਾਲ ਹੀ ਗੁਜ਼ਾਰੇ ਸੀ ਹੈ। ਉਹਨਾਂ ਤੇ ਉਹ ਭਰੀਆਂ ਲੈ ਲੈਣੀ, ਉਹਦਾ ਦੰਦੇ ਕੱਢ ਕੇ ਲੈ ਲੈਣੇ, ਆਹੋ ਉਹਨਾਂ ਤੇ ਗੁਜ਼ਾਰਾ ਸੀਗੇ। ਹੁਣ ਸਾਡੇ ਬਾਬੇ ਨੇ 3 ਘਰਾਂ ਦੀ ਸੇਪੀ ਕੀਤੀ ਵੀ ਮੇਰੇ ਇਹ ਤਾਂ ਫਿਰ ਸਾਰਾ ਆ ਕੇ ਸ਼ੌਂਕ ਨਾਲ ਹੀ ਕਰਦੇ ਰਹੇ ਆ। ਉਹ ਸੇਪੀ ਦਾ ਨਹੀਂ ਕੀਤੀ ਹੈ। ਹਾਂ। ਅੱਛਾ ਤੇ ਹੋਰ ਆਪਣੇ ਕੋਈ ਦੇਖਿਆ ਜਾਵੇ ਪਿੰਡ ਦੇ ਵਿੱਚ ਹਾਲੇ ਵੀ ਪੋਲੀਟਿਕਸ ਹੈਗੀ ਆ, ਪਿਆਰ ਮੁਹੱਬਤ ਉਦਾਂ ਦਾ ਨਹੀਂ ਜਿਹੜਾ ਪਹਿਲਾਂ ਸੀਗਾ ਹੈ। ਉਹ ਗੱਲਾਂ ਥੋੜਾ, ਹੁਣ ਤੱਕ ਪਿਆਰ ਦੀ ਲੋੜ ਹੀ ਨਹੀਂ ਰਹਿੰਦੀ ਹੈ ਕਿ ਪਿਆਰ ਵਾਲਾ ਸੀ ਲੋਕਾਂ ਨੇ, ਦੂਏ ਤੇ ਮਤਲਬ ਰਹਿੰਦਾ ਸੀ। ਹਾਂਜੀ ਹੁਣ ਆਪਣਾ ਆਪਣੇ ਹੁਣ ਜ਼ਿਮੀਂਦਾਰ ਹੈ, ਆਪਾਂ ਨੂੰ ਖੂਹ ਲੱਗੇ ਹੋਏ, ਆਪਾਂ ਆਪਣੇ ਖੇਤਾਂ 'ਚ ਬੈਠੇ ਆ, ਕਿਸੇ ਨੂੰ ਦੂਏ ਤੇ ਕੋਈ ਕਰਜ਼ ਨਹੀਂ। ਹਾਂ। ਅੱਗੇ ਕਰਜ਼ ਲੋਕਾਂ ਦੇ ਮਜ਼ਾ, ਹੁਣ ਬੈਂਕਾਂ ਬਣੀ ਗਈਆਂ, ਅੱਗੇ ਪੈਸਾ ਵਾਲੇ ਨੇ 1-2 ਬੰਦੇ ਕੋਲ, ਉਹਨਾਂ ਨਾਲ ਮੁਹੱਬਤ ਲੋਕਾਂ ਨੂੰ ਤੋਲਾ, ਹੁਣ ਅਗਲਾ ਬੈਂਕ 'ਚੋਂ ਲੈ ਲੈਂਦਾ, ਬੈਂਕ 'ਚ ਕਿਸੇ ਤਾਰਦਾ। ਹੁਣ ਸ਼ਾਹਾਂ ਦੀ ਲੋੜ ਹੀ ਨਹੀਂ। ਅੱਛਾ ਤੇ ਆਪਣੇ ਜਿੱਦਾਂ ਹੁਣ ਤੁਸੀਂ ਇਹ ਤੁਹਾਡੀ ਸਿਹਤ ਦਾ ਰਾਜ਼ ਕੀ ਹੈ ਇਹ ਦੱਸੋ ਮੈਨੂੰ ਵੀ। ਤੁਸੀਂ 95 ਸਾਲ ਦੀ ਉਮਰ 'ਚ, ਅਸੀਂ ਤਾਂ ਹੁਣ ਜਰਾ ਆਪਣੇ ਆਪ ਨੂੰ ਤੁਹਾਤੋਂ, ਸਾਡੀ ਉਮਰ ਘਟਿਆ ਹੋਣੀ, ਜੋੜਾਂ ਜੜਾਂ ਦੇ ਦਰਦ ਬਥੇਰੇ ਆ, ਤੁਹਾਡੀ ਸਿਹਤ ਦਾ ਰਾਜ਼ ਕੀ ਹੈ? ਸਿਹਤ ਮੇਰੇ ਗੋਡੇ ਤੋਂ ਹੋਦੇ ਮੇਰੀ, ਉੱਦਾਂ ਮੈਨੂੰ ਹੋਰ ਕੋਈ ਕਸਰ ਨਹੀਂ। ਹੁਣ ਥੋੜ੍ਹੇ ਚਿਰਾਂ ਤੇ 2 ਸਾਲਾਂ ਤੋਂ ਮੈਨੂੰ ਚੱਕਰ ਦਾ ਹੋ ਗਿਆ। ਅੱਛਾ ਇਹ ਚੱਕਰ ਬਲੱਡ ਹੈ ਨਹੀਂ, ਇਹ ਕੋਈ ਜਿਗਰੀ ਚੱਕਰ ਹੋਆ। ਅੱਛਾ ਹੁਣ ਮਹੀਨੇ 2 ਮਹੀਨੇ ਹੋ ਗਏ, ਬਹੁਤ ਰਿਹਾ ਤਾਂ ਜਦ ਤੋਂ ਨਾ ਡੋਲ ਜਾਂਦਾ ਸਰੀਰ, ਧੱਕਾ ਖਾਂਦਾ ਹੈ। ਹੁਣ ਬੰਦਾ ਤਾਂ ਹੁੰਦਾ ਆਰਾਮ ਹੋ ਗਿਆ। ਅੱਛਾ ਹਾਂ ਹੁਣ ਠੀਕ ਹੈ। ਹਾਂ ਇਹ ਆਪੇ ਹੋ ਜਾਂਦਾ, ਆਪੇ ਹਟ ਜਾਂਦਾ। ਅੱਛਾ ਮੈਨੂੰ ਬਹੁਤ ਖੁਸ਼ੀ ਹੋਈ ਆ, ਅਸੀਂ ਤਾਇਆ ਜੀ ਤੁਹਾਨੂੰ ਮਿਲ ਕੇ, ਤੇ ਇਹ ਸਾਡੇ ਧੰਨ ਭਾਗ ਗਿਆ, ਤੁਹਾਡੇ ਦਰਸ਼ਨ ਕਰ ਰਹੇ ਆ। ਤੇ ਮੇਰੀ ਬਹੁਤ ਦੇਰ ਦੀ ਇੱਛਾ ਸੀ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ, ਤੇ ਬਹੁਤ ਖੁਸ਼ੀ ਸੀ। ਤੁਹਾਨੂੰ ਹੋਰ 95 ਸਾਲ ਦੀ ਉਮਰ ਦੇਵੇ, ਜੀਂਦੇ ਰਹੋ। ਹੁਣ 97 ਚੱਲੇ ਆ। ਅੱਛਾ 97 ਹਾਂ 97 ਚੱਲੇ ਆ। ਅੱਛਾ 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 6 ਦੇ ਹਿਸਾਬ ਲਾ ਲਾ ਤਾਂ ਆਪੇ 97 ਹੋ ਗਿਆ। ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੋੜਾ ਜਿਹਾ ਵਕਤ ਦੇਣ ਦਾ ਮੈਨੂੰ। ਹੋਰ ਮੇਰੀ ਸਿਹਤ ਚੰਗੀ ਹੈ, ਮੇਰੀ ਖੁਰਾਕ ਵੀ ਚੰਗੀ ਹੈ, ਸਭ ਕੁਝ ਚੰਗਾ ਮੇਰੇ। ਹੋਰ ਮੈਨੂੰ ਕੋਈ ਨੁਕਸ ਨਹੀਂ ਸਰੀਰ ਦੇ ਵਿੱਚ। ਠੀਕ ਹੈ। ਹਾਂ ਇੱਕ ਗੋਡੇ ਯਾਦ ਆਉਂਦੇ ਪਏ, ਇਹ ਤਾਂ ਫਿਰ ਹੁਣ ਇਹਦਾ ਮੁੜਦੇ ਨਹੀਂ, ਇਹ ਇੱਥੇ ਰਹਿੰਦੇ। ਹਾਂ ਅੱਛਾ ਚੰਗਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।